At least Gurdwara should be free of such political views as they were the places of worship. Some of these persons with vested interests intend to bring disrepute to the entire Sikh community. No Sikh who is aware of Sandhu's legacy could do what they did. ਸੰਧੂ ਦੀ ਲੈਗੇਸੀ ਇਹ ਕਿ ਜੀ ਇਹ ਸਮੁੰਦਰੀ ਦਾ ਪੁੱਤਰ ਤੇ ਤੇਜਾ ਸਿੰਘ ਸਮੁੰਦਰੀ ਦਾ ਪੋਤਾ। ਸਰਨਾ ਸਾਹਿਬ ਇਹ ਜ਼ਿਆਦਾ ਸ਼ਰਮ ਦੀ ਗੱਲ ਹੈ, ਡੁੱਬ ਮਰਨਾ ਚਾਹੀਦਾ। ਮੈਂ ਤਾਂ ਕਿਹਾ ਸੀ ਸ਼ੀਸ਼ੇ 'ਚ ਆਪਣੀ ਸ਼ਕਲ ਦੇ ਕਿ ਕਿਹੜੀ ਲੈਗੇਸੀ ਦਾ ਤੂੰ ਵਾਰਸ ਹੈ ਔਰ ਤੂੰ ਕਿਹਨਾਂ ਨੂੰ ਕਵਰ ਕਰ। ਦਿੱਲੀ ਕਮੇਟੀ ਦਾ ਪ੍ਰਧਾਨ ਹੈ ਹਰਮੀਤ ਕਾਲਕਾ, ਉਹ ਕਹਿ ਰਿਹਾ ਕਿ ਵੀ ਜਿਹੜਾ ਇਹ ਸੰਧੂ ਬਿਸਾਈਡ ਬੀਇੰਗ ਐਨ ਐਨਵॉय ਆਫ ਦ ਇੰਡੀਅਨ ਗਵਰਨਮੈਂਟ has also been the representative of Sikh community on foreign soil. Only a handful of Sikh community members have been vitiating the atmosphere by indulging in such incidents without realizing its repercussions and problems for the common Indians living abroad. ਜਿਸ ਤਰ੍ਹਾਂ ਪਿਛਲੇ ਸਮੇਂ 'ਚ ਭਾਰਤੀ ਏਜੰਸੀਆਂ ਔਰ ਉਹਨਾਂ ਦੇ ਜਿਹੜੇ ਟੁੱਕੜ ਬੋਚਾਂ ਦੀ ਦਖਲਅੰਦਾਜ਼ੀ ਗੁਰਦੁਆਰਿਆਂ 'ਚ ਵੱਧ ਰਹੀ ਹੈ, ਦੂਜੇ ਪਾਸੇ ਗੁਰੂ ਕੇ ਸਿੱਖ ਆਪਣੇ ਗੁਰਧਾਮਾਂ ਦੀ ਆਜ਼ਾਦ ਹਸਤੀ ਨੂੰ ਬਚਾਈ ਰੱਖਣ ਤੇ ਸਰਕਾਰੀ ਟੁੱਕੜ ਬੋਚਾਂ ਤੋਂ ਦੇ ਪ੍ਰਭਾਵ ਤੋਂ ਮੁਕਤ ਰੱਖਣ ਲਈ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹਨ। ਇਹ ਭਾਰਤੀ ਹਕੂਮਤ ਤੇ ਮੀਡੀਆ ਸਿੱਖਾਂ ਤੇ ਹਮਲੇ ਕਰਵਾ ਕੇ ਸ਼ਹੀਦ ਕਰਵਾ ਕੇ ਫਿਰ ਵੀ ਸਿੱਖਾਂ ਨੂੰ ਹੀ ਦੇਸ਼ੀ ਠਹਿਰਾਉਣ ਵਾਲੀ ਨੀਤੀ ਤੇ ਲਗਾਤਾਰ ਚੱਲ ਰਿਹਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਾਂਗੇ ਕਿ ਪਿਛਲੇ ਐਤਵਾਰ ਹਿਕਸਵਿਲ ਗੁਰਦੁਆਰਾ ਸਾਹਿਬ ਵਿੱਚ ਭਾਰਤੀ ਅੰਬੈਸਡਰ ਦਾ ਠੱਪਿਆ ਗਿਆ ਮੱਕੂ ਇੱਕ ਹਾਂ ਪੱਖੀ ਵਰਤਾ ਰਿਹਾ ਹੈ, ਪਰ ਅੱਗੋਂ ਲਈ ਪੁਖਤਾ ਤੌਰ ਤੇ ਗੁਰਦੁਆਰਾ ਕਮੇਟੀਆਂ ਵਿੱਚ ਅਤੇ ਗੁਰਦੁਆਰਾ ਸਿਸਟਮ ਵਿੱਚ ਵੜੇ ਹੋਏ ਰਾਹ ਦੇ ਟਾਊਂਟਾਂ ਨੂੰ ਪਛਾੜਨ ਦੀ ਲੋੜ ਹੈ ਅਤੇ ਇਸ ਸੰਬੰਧੀ ਕਾਰਗਰ ਵਿਉਂਤਬੰਦੀ ਕਰਨ ਦੀ ਵੀ ਲੋੜ ਹੈ। ਸੋ ਸੈਟਰਡੇ ਦੁਪਹਿਰ 3 ਵਜੇ ਇਸ ਸੰਬੰਧੀ ਗੁਰਦੁਆਰਾ ਰਿਚਮੰਡ ਹਿੱਲ ਵਿੱਚ ਇੱਕ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਔਰ ਜਿਸ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੀਤੇ ਐਤਵਾਰ ਗੁਰਦੁਆਰਾ ਹਿਕਸਵਿਲ ਦੇ ਵਿੱਚ ਭਾਰਤੀ ਅੰਬੈਸਡਰ ਤਰਨਜੀਤ ਸੰਧੂ ਉਸ ਨੂੰ ਜਿਵੇਂ ਜਵਾਬ ਤਲਬੀ ਉਸ ਦੀ ਕੀਤੀ ਗਈ ਔਰ ਉਹ ਬਿਨਾਂ ਜਵਾਬ ਦਿੱਤਿਆਂ ਜਿਹੜਾ ਉਹ ਪਿਛਲੇ ਦਰਵਾਜ਼ੇ ਰਾਹੀਂ ਸਲਿੱਪ ਕੀਤਾ ਜੀ। ਜ਼ਾਹਰ ਹੈ ਕਿ ਕਿਸੇ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ, ਕੋਈ ਮਾਰ ਕੁਟਾਈ ਨਹੀਂ ਹੋਈ, ਕਿਸੇ ਨੂੰ ਕੋਈ ਹੋਰ ਅਪਮਾਨਿਤ ਨਹੀਂ ਕੀਤਾ ਗਿਆ, ਕੋਈ ਗਾਲੀ ਗਲੋਚ ਨਹੀਂ ਕੀਤਾ ਗਿਆ। ਲੇਕਿਨ ਇਹਦੇ ਬਾਵਜੂਦ ਜਿਹੜਾ ਭਾਰਤੀ ਏਜੰਸੀਆਂ ਦਾ ਖੁਫੀਆ ਏਜੰਡਾ ਜਿਸ ਨੂੰ ਉਹ ਬਾਹਰ ਜਿਹੜਾ ਇੱਕ ਇਹਨਾਂ ਦੇ ਉੱਤੇ ਬੈਨ ਹੈ ਕਿ ਭਾਈ ਇਹਨਾਂ ਦੇ ਕੋਈ ਵੀ ਜਿਹੜੇ ਡਿਪਲੋਮੈਟ ਨੇ ਉਹ ਸੰਗਤ ਦੇ ਨਾਲ ਜਿਹੜਾ ਉਹ ਆਪਣਾ ਹਿੰਦੂਤਵਾ ਦਾ ਸੌਦਾ ਨਹੀਂ ਵੇਚ ਸਕਦੇ। ਹੁਣ ਤਾਂ ਹਰਦੀਪ ਸਿੰਘ ਨਿੱਜਰ ਜਾਂ ਪੰਨੂ ਦੇ ਕਿਲਿੰਗ ਪਲਾਟ ਤੋਂ ਬਾਅਦ ਇਹ ਤਾਂ ਕਿਲਿੰਗ ਗੈਂਗ ਹੈ। ਜ਼ਾਹਰ ਹੈ ਕਿ ਵੀ ਉਸ ਦਾ ਹੋਰ ਵੀ ਵਿਰੋਧ ਹੋਣਾ ਸ਼ੁਰੂ ਹੋਇਆ। ਲੇਕਿਨ ਇਹ ਕਿਤੇ ਨਾ ਕਿਤੇ ਇਹਨਾਂ ਦੀ ਇਹ ਲਾਈਨ ਵੀ ਹੈ ਕਿ ਇਹ ਫਸਾਦ ਕਰਵਾਉਣਾ ਚਾਹੁੰਦੇ ਨੇ ਕਿ ਕੋਈ ਵੀ ਸਿੱਖ ਵਾਇਲੈਂਟਲੀ ਇਹਨਾਂ ਦਾ ਜਿਹੜਾ ਹੈ ਉਹ ਕੋਈ ਐਕਟ ਕਰੇ ਔਰ ਫਿਰ ਇਹ ਸਰਕਾਰਾਂ ਤੇ ਜਿਹੜੇ ਕਿ ਇਸ ਵੇਲੇ ਜਿਵੇਂ ਸਾਡੇ ਕਬੀਰ ਨੇ ਕਿਹਾ ਕਿ ਭਾਰਤ ਦੀ ਹਾਲਤ ਇਹ ਹੈ ਕਿ ਜਿਵੇਂ ਵਾਰਡ ਦੇ ਵਿੱਚ ਬਿੱਲਾ ਫਸਿਆ ਹੁੰਦਾ ਤਾਂ ਉਹ ਉਸ ਦੇ ਲਈ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਨੇ। ਸੋ ਭਾਈ ਹਿੰਮਤ ਸਿੰਘ ਔਰ ਉਹਨਾਂ ਦੀ ਟੀਮ ਨੇ ਬੜੀ ਸਿਆਣਪ ਦੇ ਨਾਲ ਇਹ ਸਾਰੇ ਨੂੰ ਜਿਹੜਾ ਉਹ ਸੱਪ ਵੀ ਮਾਰਿਆ ਔਰ ਲਾਠੀ ਵੀ ਨਹੀਂ ਟੁੱਟਣ ਦਿੱਤੀ। ਲੇਕਿਨ ਜਿਵੇਂ ਚੀਖ ਚਿਹਾੜਾ ਵਿਦ ਇਨ ਇੰਡੀਆ ਈਵਨ ਇਹਨਾਂ ਨੇ ਜਿਹੜੇ ਜਾਲੀ ਕਿਸਮ ਦੇ ਖੜੇ ਕੀਤੇ ਹੋਏ ਲੋਕ ਨੇ, ਬਸ ਹੀ ਮਨਜਿੰਦਰ ਸਿਰਸਾ ਜਾਂ ਆਰਪੀ ਸਿੰਘ ਦੀ ਗੱਲ ਕੀਤੀ ਸੀ, ਪਰ ਅੱਜ ਮੈਂ ਦੇਖ ਰਿਹਾ ਵੀ ਉਹਨਾਂ ਦੀਆਂ ਖਬਰਾਂ ਰੁਕਣ ਦਾ ਨਾਂ ਹੀ ਨਹੀਂ ਲੈਂਦੀਆਂ। ਉਹ ਲਗਾਤਾਰਤਾ ਨਾਲ ਇਸ ਕਿਸਮ ਦੇ ਲੋਕਾਂ ਨੂੰ ਦਿੱਲੀ ਕਮੇਟੀ ਔਰ ਫਿਰ ਪੰਜਾਬ ਦਾ ਵੀ ਰਜਿੰਦਰ ਮਹਿਤਾ, ਜਿਸ ਮਹਿਤੇ ਦੀ ਆਪਣੀ ਕੁਆਲੀਫਿਕੇਸ਼ਨ ਇਹ ਰਹੀ ਹੈ ਕਿ ਰੱਖੜ ਪੁੰਨਿਆ ਦੇ ਮੇਲੇ ਦੇ ਮੌਕੇ 'ਤੇ 80s ਦੇ ਵਿੱਚ ਉਹਨੇ ਜੀਵਨ ਸਿੰਘ ਉਮਰਾਨੰਗਲ ਤੋਂ ਮਾਈਕ ਖੋਇਆ ਸੀ ਔਰ ਉਦੋਂ ਸੰਤਾਂ ਦੀ ਜਿਹੜੀ ਹੈ ਚੜ੍ਹਾਈ ਹੋ ਰਹੀ ਸੀ ਔਰ ਫਿਰ ਇਹ ਮਹਿਤਾ ਚਾਵਲਾ ਜਿਹੜਾ ਸੰਤਾਂ ਦੇ ਖੈਮੇ 'ਚ ਆ ਕੇ ਇਹਨਾਂ ਨੇ ਕਿਵੇਂ ਆਪਣੀ ਥਾਂ ਬਣਾਈ ਔਰ ਸੰਤ ਐਡਮਾਇਰ ਕਰਦੇ ਸੀ ਵੀ ਉਹਨੇ ਹੌਸਲਾ ਦਿਖਾਇਆ ਕਿ ਵੀ ਉਹਨੂੰ ਜੀਵਨ ਸਿੰਘ ਉਮਰਾਨੰਗਲ ਉਹਨਾਂ ਜ਼ਮਾਨੇ 'ਚ ਨਰਕਧਾਰੀਆਂ ਦੇ ਨਾਲ ਖੜਾ ਸੀ। ਲੇਕਿਨ ਕਿੱਥੋਂ ਡਿੱਗ ਕੇ ਕਿੱਥੋਂ ਤੱਕ ਕੇ ਪਹੁੰਚ ਗਏ ਨੇ ਕਿ ਵੀ ਉਹ ਇਸ ਦੇ ਉੱਤੇ ਕਮੈਂਟ ਕਰ ਰਿਹਾ ਕਿ ਜੀ ਮਹਿਤੇ ਨੇ ਕਿਹਾ ਐਟਲੀਸਟ ਗੁਰਦੁਆਰਾ ਸ਼ੁੱਡ ਬੀ ਫ੍ਰੀ ਆਫ ਸੱਚ ਪੋਲੀਟੀਕਲ ਵਿਊਜ਼ ਐਜ਼ ਦੇ ਵਰ ਦਾ ਪਲੇਸਿਸ ਆਫ ਵਰਸ਼ਿਪ।
ਹੁਣ ਇਹ ਤੁਸੀਂ ਇਹਨਾਂ ਅਕਾਲੀਆਂ ਦਾ ਹਾਲ ਦੇਖ ਲਓ ਕਿ ਇਹ ਗੁਰਦੁਆਰਿਆਂ ਨੂੰ ਜਿਹੜਾ ਹੈ ਉਹ ਸ਼ਿਵਲਿੰਗ ਵਾਲਾ ਹੀ ਮੰਦਿਰ ਬਣਾਉਣ ਤੇ ਜਾ ਰਹੇ ਨੇ। ਉਹ ਭਾਈ ਮੀਰੀ ਪੀਰੀ ਤੁਸੀਂ ਜਿਸ ਥਾਂ ਤੇ ਖੜੇ ਹੋ, ਜਿਸ ਸ਼੍ਰੋਮਣੀ ਕਮੇਟੀ ਨੂੰ ਰਿਪਰੈਜ਼ੈਂਟ ਕਰਦੇ ਹੋ, ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ, ਸਿੱਖੀ ਦਾ ਕਨਸੈਪਟ ਹਰਮੰਦਰ, ਅਕਾਲ ਤਖਤ। ਕੋਈ ਸਿੱਖ ਖਲੋ ਕੇ ਗਿਆ ਜੀ ਗੁਰਦੁਆਰੇ ਜਿਹੜੇ ਨੇ ਉਹ ਪਲੇਸ ਆਫ ਵਰਸ਼ਿਪ ਨੇ, ਉਹਨਾਂ 'ਚ ਤੁਸੀਂ ਪੰਥਕ ਜਾਂ ਦੂਜਾ ਉੱਥੇ ਤੁਸੀਂ ਲਿਆ ਕੇ ਹਿੰਦੂਤਵ ਵਾਲਿਆਂ ਨੂੰ ਪ੍ਰਚਾਰ ਦੇ ਲਈ ਸੱਦੋ। ਫਿਰ ਕਹਿ ਰਿਹਾ there could be differences of opinion among the Sikh community, yet a Gurdwara was not an appropriate place to rake up such an issue and insult the Indian diplomat. ਹੁਣ ਤੁਹਾਡੇ ਬੰਦੇ ਮਾਰ ਦਿੱਤੇ ਨੇ, ਉਹ ਤੁਹਾਨੂੰ ਨਜ਼ਰ ਨਹੀਂ ਆ ਰਿਹਾ, ਤੁਹਾਨੂੰ ਇਹ ਨਜ਼ਰ ਆ ਰਿਹਾ ਜੀ ਤੁਹਾਡੇ ਡਿਪਲੋਮੈਟ ਨੂੰ। ਇਸ ਤੋਂ ਵੱਧ ਕੇ ਤੁਸੀਂ ਕੀ ਦੇਖੋਗੇ ਵੀ ਕਿਸ ਹੱਦ ਤੱਕ ਇਹ ਵਿਕੇ ਹੋਏ ਨੇ। ਈਵਨ ਮੈਨੂੰ ਅਫਸੋਸ ਹੋਇਆ ਪਰਮਜੀਤ ਸਿੰਘ ਸਰਨਾ ਜਿਹੜੇ ਬੇਸ਼ੱਕ ਕੁਝ ਮਾਮਲਿਆਂ 'ਚ ਜਦੋਂ ਉਹਨਾਂ ਦੀ ਕੋਈ ਲਾਈਨ ਠੀਕ ਹੁੰਦੀ ਹੈ, ਸਾਨੂੰ ਲੱਗਦਾ ਹੁੰਦਾ ਹੈ ਵੀ ਚਲੋ ਕਿਸੇ ਖੈਮੇ 'ਚ ਵੀ ਕੋਈ ਬੈਠਾ ਹੋਏ, ਉਹਨਾਂ ਦੀ ਵੀ ਸਟੇਟਮੈਂਟ, ਸਮ ਆਫ ਥੀਸ ਪਰਸਨਸ ਵਿਦ ਵੈਸਟਡ ਇੰਟਰਸਟ intend to bring disrepute to the entire Sikh community. No Sikh who is aware of Sandhu's legacy could do what they did. ਹੁਣ ਸੰਧੂ ਦੀ ਲੈਗੇਸੀ ਇਹ ਕਿ ਜੀ ਇਹ ਸਮੁੰਦਰੀ ਦਾ ਪੁੱਤਰ ਤੇ ਤੇਜਾ ਸਿੰਘ ਸਮੁੰਦਰੀ ਦਾ ਪੋਤਾ। ਸਰਨਾ ਸਾਹਿਬ ਇਹ ਜ਼ਿਆਦਾ ਸ਼ਰਮ ਦੀ ਗੱਲ ਹੈ, ਡੁੱਬ ਮਰਨਾ ਚਾਹੀਦਾ। ਮੈਂ ਤਾਂ ਕਿਹਾ ਸੀ ਸ਼ੀਸ਼ੇ 'ਚ ਆਪਣੀ ਸ਼ਕਲ ਦੇਖ ਕਿ ਕਿਹੜੀ ਲੈਗੇਸੀ ਦਾ ਤੂੰ ਵਾਰਸ ਹੈ ਔਰ ਤੂੰ ਕਿਹਨਾਂ ਨੂੰ ਕਵਰ ਕਰ ਰਿਹਾ। ਹੁਣ ਅੱਜ ਜੋ ਕੁਛ ਨਿਊਯਾਰਕ ਦੀ ਅਦਾਲਤ ਦੇ ਵਿੱਚ ਜਿਹੜੀ ਸੁਪਰਸੀਡਿੰਗ ਇੰਡਾਈਟਮੈਂਟ ਆਈ, ਉਸ ਤੋਂ ਬਾਅਦ ਇਹ ਮਹਿਤੇ ਜਾਂ ਸਰਨਾ ਸਾਹਿਬ ਜਾਂ ਇਹ ਬਾਕੀ ਸਾਹਿਬ ਕੋਈ ਲੱਗੇ ਹੋਏ ਨੇ, ਜਿਵੇਂ ਇਸ ਦੇ ਉੱਤੇ ਹੀ ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਹੈ ਹਰਮੀਤ ਕਾਲਕਾ, ਉਹ ਕਹਿ ਰਿਹਾ ਕਿ ਵੀ ਜਿਹੜਾ ਇਹ ਸੰਧੂ ਬਿਸਾਈਡ ਬੀਇੰਗ ਐਨ ਐਨਵॉय ਆਫ ਦਾ ਇੰਡੀਅਨ ਗਵਰਨਮੈਂਟ has also been the representative of Sikh community on foreign soil, ਕਿ ਬਾਹਰਲੀ ਧਰਤੀ ਦੇ ਉੱਤੇ ਸਾਡਾ ਨੁਮਾਇੰਦਾ ਵੀ ਹੈ ਸਿੱਖ ਕੌਮ ਦਾ। Only a handful of Sikh community members have been vitiating the atmosphere by indulging in such incidents without realizing its repercussions and problems for the common Indians living abroad. ਦੇਖੋ ਇਹ ਵੀ ਜੁੱਤੀ ਚੱਟਣ ਦੀ ਵੀ ਕੋਈ ਲਿਮਿਟ ਹੁੰਦੀ ਹੈ। ਜਿਸ ਹੱਦ ਤੱਕ ਸਰਸੇ ਔਰ ਆਰਪੀ ਸਿੰਘ ਦੇ ਤਾਂ ਗੱਲ ਅਸੀਂ ਕੀਤੀ ਸੀ। ਹੁਣ ਕੱਲਾ ਇਹੀ ਨਹੀਂ ਵੀ ਇਹਨਾਂ ਦੀਆਂ ਚੀਕਾਂ ਪੈ ਰਹੀਆਂ ਨੇ, ਈਵਨ ਟ੍ਰਿਬਿਊਨ ਨੇ ਇਸ ਦੇ ਉੱਤੇ ਪੂਰਾ ਓਪੀਨੀਅਨ ਪੇਜ ਆਪਣਾ ਐਡੀਟੋਰੀਅਲ ਦਿੱਤਾ ਹੈ। ਐਨਵॉय ਟਾਰਗੇਟਡ ਵੈਸਟਰਨ ਨੇਸ਼ਨਸ ਮਸਟ ਰੇਨ ਇਨ ਇੰਡੀਅਨ ਬੇਟਰਸ, ਕਿ ਭਾਰਤ ਨੂੰ ਨਫ਼ਰਤ ਕਰਨ ਵਾਲਿਆਂ ਨੂੰ ਜਿਹੜਾ ਇਹ ਪੱਛਮੀ ਮੁਲਕ ਜਿਹੜੇ ਨੇ ਕਿਉਂ ਨਹੀਂ ਨੱਥ ਪਾਉਂਦੇ। ਉਹਨੇ ਕਿਹਾ ਜੀ ਉਹਨੂੰ ਹੈਕਲ ਕੀਤਾ ਸਿੱਖਾਂ, ਹੈਕਲਡ ਬਾਈ ਦਾ ਇਨਸੀਡੈਂਟ ਇਜ਼ ਆਲ ਦਾ ਮੋਰ ਕੰਡੈਮਨੇਬਲ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਹੋਇਆ ਔਰ ਇਹ ਗੁਰਦੁਆਰਿਆਂ ਦੀ ਸੈਂਕਟਿਟੀ ਵਾਇਲੇਟ ਹੋ ਰਹੀ ਹੈ। ਇਹ ਜਿਹੜੀਆਂ ਨੇ ਇਨਸੀਡੈਂਟਸ ਇਹ ਜਿਹੜਾ ਇਹ ਇਹਨਾਂ ਨੂੰ ਵੈਸਟਰਨ ਕੰਟਰੀਜ਼ ਐਨਕਰੇਜ ਕਰ ਰਹੀਆਂ ਨੇ ਔਰ ਇਸ ਦੇ ਉੱਤੇ ਜਿਹੜੀਆਂ ਇਹਨਾਂ ਤੇ ਪਾਬੰਦੀ ਹੋਣੀ ਚਾਹੀਦੀ ਹੈ, ਇਹਨਾਂ ਨੂੰ ਫੜ ਕੇ ਅੰਦਰ ਸੁੱਟਿਆ ਜਾਣਾ ਚਾਹੀਦਾ। ਸੋ ਅਸੀਂ ਸਮਝਦੇ ਹਾਂ ਔਰ ਇਹ ਬਿਲਕੁਲ ਠੀਕ ਫੈਸਲਾ। ਅੱਜ ਪ੍ਰੈਸ ਰਿਲੀਜ਼ ਵੀ ਹੈ ਰਿਚਮੰਡ ਹਿੱਲ ਗੁਰਦੁਆਰਾ ਕਲਚਰ ਸੁਸਾਇਟੀ ਵੱਲੋਂ ਕਿ ਕਮਿੰਗ ਸੈਚਰਡੇ ਜਿਹੜਾ 2 ਦਸੰਬਰ ਹੈ ਦੁਪਹਿਰੇ 3 ਵਜੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਉਹਨਾਂ ਨੇ ਗੁਰਦੁਆਰਾ ਕਮੇਟੀਆਂ, ਸਿੱਖ ਜਥੇਬੰਦੀਆਂ ਦੀ ਮੀਟਿੰਗ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਅੱਛਾ, ਕਿ ਇੱਕ ਪਾਸੇ ਔਰ ਉਹਨਾਂ ਦੀ ਇਹ ਪ੍ਰੈਸ ਰਿਲੀਜ਼ ਦਾ ਹਿੱਸਾ ਹੈ ਕਿ ਵੀ ਜਿਸ ਤਰ੍ਹਾਂ ਪਿਛਲੇ ਸਮੇਂ 'ਚ ਭਾਰਤੀ ਏਜੰਸੀਆਂ ਔਰ ਉਹਨਾਂ ਦੇ ਜਿਹੜੇ ਟੁੱਕੜ ਬੋਚਾਂ ਦੀ ਦਖਲਅੰਦਾਜ਼ੀ ਗੁਰਦੁਆਰਿਆਂ 'ਚ ਵੱਧ ਰਹੀ ਹੈ, ਦੂਜੇ ਪਾਸੇ ਗੁਰੂ ਕੇ ਸਿੱਖ ਆਪਣੇ ਗੁਰਧਾਮਾਂ ਦੀ ਆਜ਼ਾਦ ਹਸਤੀ ਨੂੰ ਬਚਾਈ ਰੱਖਣ ਤੇ ਸਰਕਾਰੀ ਟੁੱਕੜ ਬੋਚਾਂ ਤੋਂ ਦੇ ਪ੍ਰਭਾਵ ਤੋਂ ਮੁਕਤ ਰੱਖਣ ਲਈ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹਨ। ਔਰ ਇਹ ਭਾਰਤੀ ਹਕੂਮਤ ਤੇ ਮੀਡੀਆ ਸਿੱਖਾਂ ਤੇ ਹਮਲੇ ਕਰਵਾ ਕੇ, ਸ਼ਹੀਦ ਕਰਵਾ ਕੇ ਫਿਰ ਵੀ ਸਿੱਖਾਂ ਨੂੰ ਹੀ ਦੇਸ਼ੀ ਠਹਿਰਾਉਣ ਵਾਲੀ ਨੀਤੀ ਤੇ ਲਗਾਤਾਰ ਚੱਲ ਰਿਹਾ। ਔਰ ਭਾਰਤੀ ਵਿਦੇਸ਼ਾਂ ਵਿਚਲੇ ਗੁਰਦੁਆਰਿਆਂ ਨੂੰ ਭਾਰਤੀ ਹਕੂਮਤ ਦੇ ਪ੍ਰਭਾਵ ਤੋਂ ਬਚਾਉਣ ਤੇ ਪੰਥ ਉੱਪਰ ਹੋ ਰਹੇ ਹਮਲਿਆਂ ਸੰਬੰਧੀ ਵਿਚਾਰਾਂ ਕਰਕੇ ਢੁਕਵਾਂ ਜਵਾਬ ਦੇਣ ਲਈ ਰੱਖੀ ਗਈ ਇਸ ਅਹਿਮ ਮੀਟਿੰਗ ਵਿੱਚ ਸ਼ਾਮਲ ਹੋਵੋ। ਜੀ ਸੋ ਅਸੀਂ ਵੀ ਇਹ ਅਪੀਲ ਕਰਦੇ ਹਾਂ ਕਿ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਜਾਏ। ਜੀ ਰਾਸਾ ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।